ਉਹਨਾਂ ਜੋ ਕੁਝ ਵੇਖਿਆ ਉਹ ਵੇਖਣ ਵਾਲਾ ਨਹੀਂ ਸੀ। ਉਹ ਪਰਤ ਜਾਣਾ ਚਾਹੁੰਦੇ ਸਨ, ਪਰ ਹੁਣ ਪਰਤ ਨਹੀਂ ਸਨ ਸਕਦੇ। ਗਲੀ ਦੇ ਵਿਚਕਾਰ ਖਲੋਤੇ ਇੱਕ ਦੇਸੀ ਹਵਲਦਾਰ ਨੇ ਉਹਨਾਂ ਨੂੰ ਡੱਕ ਲਿਆ। ਉਹਦੇ ਹੱਥ ਵਿੱਚ ਇੱਕ 3-0-3 ਦੀ ਰਫਲ ਸੀ, ਜਿਹਦੀ ਨਾਲੀ ਦਾ ਮੂੰਹ ਅਜੀਤ ਦੇ ਸੀਨੇ ਵੱਲ ਸੀ। ਪੁਲਿਸ ਤੇ ਫੌਜ ਦੇ ਸਿਪਾਹੀ ਗਲੀ ਦੇ ਘਰਾਂ ਨਾਲ ਹਿੱਕ ਲਾ ਕੇ ਖਲੋਤੇ ਹੋਏ ਸਨ। ਇਸ ਗਲੀ ਵਿੱਚ ਕੱਲ੍ਹ ਇੱਕ ਗੋਰੀ ਮੇਮ ਨੂੰ ਬੇਇੱਜ਼ਤ ਕੀਤਾ ਗਿਆ ਸੀ, ਜਿਹਦੀ ਸਜ਼ਾ ਇਸ ਗਲੀ ਥਾਈਂ ਹਰ ਲੰਘਣ ਵਾਲੇ ਨੂੰ ਦਿੱਤੀ ਜਾ ਰਹੀ ਸੀ। ਹਵਲਦਾਰ ਨੇ ਰਫਲ ਅਜੀਤ ਦੇ ਸੀਨੇ ਉੱਤੇ ਇੱਕ ਹੁੱਜ ਮਾਰੀ ਤੇ ਭੌਂਕ ਕੇ ਆਖਿਆ, "ਓਏ, ਤੁਸੀਂ ਆਪਣੇ ਮਰੱਬਿਆਂ ਦੀ ਸੈਰ ਨੂੰ ਨਿਕਲੇ ਹੋ? ਉਹ ਇੰਜ ਆਕੜ ਕੇ ਟੁਰਦੇ ਹੋ? ਮਾਂ ਦਿਓ ਯਾਰੋ, ਚਲੋ ਢਿੱਡ ਭਰਨੇ ਸੜਕ ਉੱਤੇ ਲੰਮੇ ਪੈ ਜਾਓ ਤੇ ਸੁੰਡੀਆਂ ਹਾਰ ਸੁੰਗੜ ਕੇ ਗਲੀ ਦੇ ਦੂਜੇ ਪਾਸੇ ਪੜੋ। ਆਪਣੇ ਪੈਰੀਂ ਟੁਰ ਕੇ ਨਹੀਂ ਜਾ ਸਕਦੇ, ਹੁਕਮ ਆ ਗਿਆ ਏ।" ਅਜੀਤ ਤੇ ਭਗਤ ਨੇ ਉਹ ਕੁਝ ਦੇਖਿਆ ਜਿਹੜਾ ਵੇਖਣ ਵਾਲਾ ਨਹੀਂ ਸੀ। 10-12 ਲੋਕੀ ਤੇ ਉਹਨਾਂ ਵਿੱਚ ਇੱਕ ਬੁੱਢੜੀ ਵੀ ਸੀ ਸੜਕ 'ਤੇ ਲੰਮੇ ਪਏ ਹੋਏ। ਤਲੀਆਂ ਸੜਕ 'ਤੇ ਰੱਖ ਕੇ ਆਪਣੇ ਆਪ ਨੂੰ ਹੁੱਜਾਂ ਮਾਰਦੇ ਸੁੰਡੀਆਂ ਹਾਰ ਕਦੀ ਕੁੱਬੇ ਹੁੰਦੇ, ਕਦੀ ਪੱਧਰੇ ਹੁੰਦੇ, ਇਹ ਪੈਂਡਾ ਕਰ ਰਹੇ ਸਨ। ਇਹਨਾਂ ਬੇਗੁਨਾਹ ਲੋਕਾਂ ਨੂੰ ਇੰਜ ਜਾਨਵਰਾਂ ਹਾਰ ਨੱਕ ਜ਼ਮੀਨ 'ਤੇ ਰਗੜਦੇ ਤੇ ਗਲੀ ਵਿੱਚ ਲੂਲੇ ਲੰਗੜਿਆਂ ਵਾਂਗ ਆਪਣੇ ਆਪ ਨੂੰ ਧਰੂੰਦਿਆਂ ਵੇਖ ਕੇ ਅਜੀਤ ਦੇ ਜੁੱਸੇ ਵਿੱਚ ਦੁੱਖ ਦਰਦ ਦੀ ਇੱਕ ਬਰਛੀ ਜਾਗ ਉੱਭੀ। ਇਹ ਧਰਤੀ ਉਹਨਾਂ ਦੀ ਆਪਣੀ, ਇਹ ਗਲੀਆਂ ਬਾਜ਼ਾਰ ਉਹਨਾਂ ਦੇ ਆਪਣੇ ਸ਼ਹਿਰ ਦੇ, ਤੇ ਸਮੁੰਦਰੋਂ ਪਾਰ ਆਉਣ ਵਾਲੇ ਹਾਕਮਾਂ ਦੇ ਹੁਕਮ 'ਤੇ ਉਹਨਾਂ ਨੂੰ ਇੰਜ ਬੇਇੱਜ਼ਤ ਕੀਤਾ ਜਾ ਰਿਹਾ ਸੀ। ਇੱਕ ਦਿਲ 'ਤੇ ਕੀਤਾ ਪਈ ਇੱਕ ਤਲਵਾਰ ਧਾਰ ਵਾਲੀ ਸੱਚਮੁੱਚ ਦੀ ਬਰਛੀ ਇਸ ਹਵਲਦਾਰ ਦੇ ਸੀਨੇ ਵਿੱਚ ਖੋਭ ਦੇ, ਜਿਹੜਾ ਗੋਰਿਆਂ ਨਾਲ ਵਫ਼ਾਦਾਰੀ ਇੱਕ ਕੁੱਤੇ ਹਾਰ ਨਿਭਾ ਰਿਹਾ ਸੀ ਤੇ ਆਪਣੇ ਹਮਵਤਨਾਂ ਦੀ ਅਣਖ ਨੂੰ ਮਿੱਟੀ ਵਿੱਚ ਰੋਲ ਰਿਹਾ ਸੀ। ਪਰ ਅਜੀਤ ਇੱਕ ਚੰਡਿਆ ਹੋਇਆ ਇਨਕਲਾਬੀ ਨੌਜਵਾਨ ਸੀ। ਇਨਕਲਾਬ ਦੇ ਸੁਪਨੇ ਵੇਖਣ ਵਾਲੇ ਹਮੇਸ਼ਾ ਆਪਣੇ ਜਜ਼ਬਾਤ ਨੂੰ ਕਾਬੂ ਵਿੱਚ ਰੱਖਦੇ ਨੇ, ਲਹੂ ਦੇ ਘੁੱਟ ਭਰ ਲੈਂਦੇ ਨੇ, ਪਰ ਆਪਣੀ ਮੰਜ਼ਿਲ 'ਤੇ ਨਜ਼ਰ ਰੱਖਦਿਆਂ ਹੋਇਆਂ ਆਸਾਨੀ ਨਾਲ ਤੈਸ਼ ਵਿੱਚ ਨਹੀਂ ਆ ਜਾਂਦੇ। ਅਜੀਤ ਵੀ ਰੱਜ ਕੇ ਕੱਬਾ ਤੇ ਕੱਪਾ ਹੋ ਸਕਦਾ ਸੀ, ਪਰ ਉਹਨੇ ਆਪਣੇ ਆਪ 'ਤੇ ਕਾਬੂ ਰੱਖਿਆ ਤੇ ਹਵਲਦਾਰ ਨੂੰ ਆਖਣ ਲੱਗਾ, "ਮਹਾਰਾਜ, ਤੁਸੀਂ ਮਿਹਰਬਾਨੀ ਕਰੋ, ਮੇਰੇ ਨਾਲ ਮੇਰਾ ਭਤਰੀਆ ਏ, ਬਾਲ ਏ, ਅਸੀਂ ਇੱਥੋਂ ਪਰਤ ਜਾਂਦੇ ਆਂ। ਤੁਸੀਂ ਵੀ ਸਾਡੇ ਧਰਮ ਦੇ ਭਰਾ ਹੋ, ਕੁਝ ਤੇ ਕਿਆਸ ਕਰੋ।" ਹਵਲਦਾਰ ਨੇ ਰਫਲ ਦਾ ਫੁਲਤਰੂ ਖਿੱਚ ਕੇ ਨਾਲੀ ਸਿੱਧੀ ਭਗਤ ਦੀਆਂ ਪਸਲੀਆਂ ਵਿੱਚ ਵਾੜ ਦਿੱਤੀ। "ਲੰਮੇ ਪੈਂਦੇ ਹੋ ਕਿ ਨਹੀਂ? ਇਹ ਕੋਈ ਦੁੱਧ ਚੁੰਘਦਾ ਨਿਆਣਾ ਤੇ ਨਹੀਂ। ਚੰਗਾ ਭਲਾ ਸਰ ਕੱਢਵਾਂ ਗੱਭਰੂ ਏ, ਇਹਦੀ ਜਾਨ ਲੋੜੀਦੀ ਏ ਤੇ ਸਰਦਾਰਾ ਹੁਣੇ ਦੋਵੇਂ ਜੀ ਲੰਮੇ ਪੈ ਜਾਓ।" ਅਜੀਤ ਦਾ ਮੁਹਾਂਦਰਾ ਪੀਲਾ ਫਟਕ ਹੋ ਗਿਆ। ਹਵਲਦਾਰ ਦੀਆਂ ਅੱਖਾਂ ਵਿੱਚ ਬਗ਼ੈਰਤੀ ਦੀਆਂ ਚਾਮ ਚਿੱਠਾਂ ਚੈਂ ਪਈਆਂ ਕਰਦੀਆਂ ਸਨ ਤੇ ਉਹ ਰਫਲ ਦੀ ਲਬਲਬੀ ਦੱਬ ਕੇ ਭਗਤ ਨੂੰ ਮੁਰਦਾ ਕਰ ਸਕਦਾ ਸੀ। "ਮਹਾਰਾਜ, ਨਹੀਂ, ਰਫਲ ਪਰ੍ਹਾਂ ਕਰ ਲਓ, ਜਿਵੇਂ ਹੁਕਮ ਦਿੰਦੇ ਹੋ, ਜਿਵੇਂ ਆਖਦੇ ਹੋ ਸਰਕਾਰ।" ਉਹ ਦਿਲ 'ਤੇ ਪੱਥਰ ਰੱਖ ਕੇ ਸੜਕ 'ਤੇ ਲੰਮਾ ਪੈ ਗਿਆ। ਭਗਤ ਉੱਥੇ ਹੀ ਖਲੋਤਾ ਰਿਹਾ। ਉਹਦੇ ਅੰਦਰ ਆਪਣੇ ਚਾਚੇ ਨੂੰ ਇੰਜ ਲੰਮਾ ਪੈਂਦਿਆਂ ਦੇਖ ਕੇ ਕਹਿਰ ਦੇ ਜ਼ਹਿਰ ਮੋਹਰੇ ਸੱਪ ਛੂਕਣ ਲੱਗ ਪਏ। "ਓਏ ਭਗਤਿਆ, ਮਰ ਜਾਣਿਆ!" ਚਾਚੇ ਨੇ ਸੜਕ ਤੋਂ ਮੂੰਹ ਚੁੱਕ ਕੇ ਆਵਾਜ਼ ਕੀਤੀ, "ਪੁੱਤਰ ਹੋਸ਼ ਕਰ, ਜੇ ਤੈਨੂੰ ਕੁਝ ਹੋ ਗਿਆ ਤਾਂ ਮੈਂ ਆਪਣੇ ਭਰਾ ਤੇ ਭਰਜਾਈ ਨੂੰ ਕੀ ਜਵਾਬ ਦਿਆਂਗਾ। ਆ ਜਾ ਮੇਰਾ ਪੁੱਤਰ, ਇਹ ਇੱਕ ਡਰਾਉਣਾ ਸੁਫਨਾ ਏ, ਅਸੀਂ ਇਹਦੇ ਪਾਰ ਲੰਘ ਜਾਵਾਂਗੇ, ਲੰਮਾ ਪੈ ਜਾ।" ਉਹ ਜਿਵੇਂ ਇੱਕ ਛੋਹ ਦਰਿਆ ਵਿੱਚ ਠਿੱਲ ਪਏ। ਆਪਣੇ ਹੱਥਾਂ ਨੂੰ ਪਤਵਾਰ ਬਣਾ ਕੇ ਸੜਕ ਉੱਤੇ ਆਪਣੇ ਆਪ ਨੂੰ ਹੁੱਜਾਂ ਮਾਰਦੇ ਘਸੀਟਦੇ ਚੱਪਾ ਅੱਗੇ ਹੁੰਦੇ ਗਏ। ਉਹਨਾਂ ਦੀਆਂ ਅਰਕਾਂ ਛਿੱਲੀਆਂ ਗਈਆਂ, ਬਾਹਵਾਂ ਫੱਟੜ ਹੋ ਗਈਆਂ ਤੇ ਨਾਕਾਂ ਰਗੜੀਆਂ ਗਈਆਂ। ਸੜਕ ਦੀ ਲੁੱਕ ਵਿੱਚੋਂ ਲਿੱਧ ਦੀ ਬੂ ਆ ਰਹੀ ਸੀ। ਇੱਥੋਂ ਉਹ ਘੋੜਸਵਾਰ ਸਿਪਾਹੀ ਲੰਘੇ ਸਨ ਜਿਹੜੇ ਜਲਿਆਂਵਾਲਾ ਬਾਗ਼ ਵਿੱਚ ਹੋਣ ਵਾਲੇ ਇੱਕ ਇਕੱਠ ਦੀ ਰਤ ਡੋਲਣ ਗਏ ਸਨ। ਇਹ ਉਹਨਾਂ ਦਿਆਂ ਘੋੜਿਆਂ ਦੀ ਲਿੱਧ ਦੀ ਬੂ ਸੀ। ਉਹਨਾਂ ਦੀਆਂ ਨੱਕਾਂ ਵਿੱਚ ਝੋਕਾਂ ਹਾਰ ਵੜਦੀ ਜਾਂਦੀ ਸੀ, ਪਰ ਉਹ ਸਿਰ ਚੁੱਕ ਨਹੀਂ ਸਨ ਸਕਦੇ। ਗਲੀ ਦੇ ਦੂਜੇ ਬੰਨੇ ਤੀਕਰ ਇਹ ਪੈਂਡਾ ਹੈ ਤੇ 20-25 ਕਰੋੜ ਦਾ ਸੀ, ਪਰ ਲੱਗਾ ਇੰਜ ਜਿਵੇਂ ਉਹ ਜੰਮਦਿਆਂ ਹੀ ਇਸ ਸੜਕ 'ਤੇ ਲੰਮੇ ਪਾ ਦਿੱਤੇ ਗਏ ਸਨ ਤੇ ਸਾਰੀ ਹਯਾਤੀ ਇਸ ਰਾਹੀਂ ਘਸੀਟਦਿਆਂ ਲੰਘ ਗਈ ਏ। ਬਸ ਇੱਕ ਵਾਰੀ ਜਦੋਂ ਗਲੀ ਦੇ ਅੱਧ ਵਿਚਕਾਰ ਤੀਕਰ ਅੱਪੜੇ ਸਨ, ਅਜੀਤ ਨੇ ਸਰ ਚੁੱਕ ਕੇ ਭਗਤ ਨੂੰ ਆਖਿਆ, "ਭਗਤਿਆ, ਕਦੀ ਭੁੱਲੀ ਨਾ।" "ਨਹੀਂ ਚਾਚਾ," ਭਗਤ ਨੇ ਸਿਰ ਚੁੱਕੇ ਬਗ਼ੈਰ ਲਿੱਧ ਦੀ ਬੂ ਸੁੰਘਦਿਆਂ ਜਵਾਬ ਦਿੱਤਾ। ਉਹਨਾਂ ਦੀਆਂ ਅਰਕਾਂ ਛਿੱਲੀਆਂ ਹੋਈਆਂ ਸਨ, ਗੋਡਿਆਂ 'ਤੇ ਘਿਸੜਨ ਨਾਲ ਲਾਸਾਂ ਪੈ ਗਈਆਂ ਸਨ ਤੇ ਮੂੰਹ ਸਿਰ ਮਿੱਟੀ ਨਾਲ ਭਰੇ ਹੋਏ ਸਨ ਜਦੋਂ ਉਹ ਜਲਿਆਂਵਾਲਾ ਬਾਗ਼ ਅੱਪੜੇ।